ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਟੈਲੀਫੋਨ ਫੇਸਬੁੱਕ 'ਤੇ ਲਾਈਵ ਦੇਖ ਰਹੇ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 27 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਅਤੇ ਇੰਸ਼ੋਰੈਂਸ ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਆ। ਇਸ ਸਾਲ ਹੈਲਥ ਇੰਸ਼ੋਰੈਂਸ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਕਾਫੀ ਭਾਰੀ ਜੁਰਮਾਨਾ ਜਿਹੜਾ ਉਹ ਪਾਇਆ ਜਾਵੇਗਾ। ਉਸ ਜੁਰਮਾਨੇ ਤੋਂ ਬਚਣ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500 ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਰਾਜ ਸਿੰਘ ਬਰਾੜ ਸ਼੍ਰੀ ਗੰਗਾਨਗਰ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੌਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਰਮਿੰਦਰ ਬਸਰਾ, ਸਤਨਾਮ ਸਿੰਘ ਧਾਲੀਵਾਲ, ਸੁੱਖਾ ਸਿੰਘ ਆਖਲ, ਜੱਸੀ ਗਿੱਲ ਪਲੰਬਿੰਗ ਵਾਲੇ, ਬਿੰਦਰ ਧਾਲੀਵਾਲ, ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ ਉਹ ਕਾਜ਼ਖਸਤਾਨ ਤੋਂ ਆ ਰਹੀ ਆ। ਕਾਜ਼ਖਸਤਾਨ ਦੇ ਵਿੱਚ ਇੱਕ ਜਿਹੜਾ ਜੈਟ ਹੈਗਾ ਆ ਉਹ ਕਰੈਸ਼ ਹੋ ਗਿਆ, ਜਿਹਦੇ ਵਿੱਚ 100 ਦੇ ਕਰੀਬ ਲੋਕ ਸਵਾਰ ਸੀਗੇ। ਲੱਕਲੀ ਕਹਿੰਦੇ ਵੀ ਉਹਨੂੰ ਅੱਗ ਨਹੀਂ ਲੱਗੀ, ਉਹਦੇ ਕਰਕੇ ਕਈ ਲੋਕ ਜਿਹੜੇ ਉਹ ਬਚ ਗਏ। 98 ਦੇ ਕਰੀਬ ਲੋਕ ਉਸ ਪਲੇਨ ਦੇ ਵਿੱਚ ਚੜ੍ਹੇ ਹੋਏ ਸੀ, ਜਿਹੜੇ ਐਲਮੈਟੀ ਏਅਰਪੋਰਟ ਕਾਜ਼ਖਸਤਾਨ ਤੋਂ ਜਿਸ ਨੇ ਟੇਕ ਆਫ ਕੀਤਾ ਸੀ, ਅਤੇ 12 ਮੌਤਾਂ ਦੀ ਜਿਹੜੀ ਹੁਣ ਤੱਕ ਪੁਸ਼ਟੀ ਹੋ ਚੁੱਕੀ ਆ, ਅਤੇ 49 ਦੇ ਕਰੀਬ ਜਿਹੜੇ ਹੈਗੇ ਆ ਹੌਸਪੀਟਲਾਈਜ਼ ਲੋਕ ਕੀਤੇ ਆ, ਜਿਹਦੇ ਵਿੱਚੋਂ 18 ਜਿਹੜੇ ਆ ਉਹਨਾਂ ਦੀ ਕੰਡੀਸ਼ਨ ਜਿਹੜੀ ਆ ਬਹੁਤ ਕ੍ਰਿਟੀਕਲ ਹੈਗੀ ਆ। ਜੀ, ਕਹਿੰਦੇ ਜਹਾਜ਼ ਜਿੱਦਾਂ ਹੀ ਚੜ੍ਹਿਆ ਸੀਗਾ, ਉਡਾਨ ਉਸਨੇ ਭਰੀ ਆ, ਕੁਛ ਚਿਰ ਉੱਤੇ ਜਾਂਦਿਆਂ ਹੀ ਉਹ ਕਾਫੀ ਜਿਹੜੀ ਟਰਬੂਲੈਂਸ ਉਸ ਦੇ ਵਿੱਚ ਹੋਈ ਅਤੇ ਅਚਾਨਕ ਜਿਹੜਾ ਆ ਉਸ ਦਾ ਐਲਟੀਚਿਊਡ ਆ ਜਿਹੜੀ ਉਚਾਈ ਆ ਉਹ ਘਟਦੀ ਗਈ ਅਤੇ ਥੱਲੇ ਇੱਕ 2 ਸਟੋਰੀ ਬਿਲਡਿੰਗ ਦੇ ਵਿੱਚ ਜਾ ਕੇ ਵੱਜਾ, ਜਿਸ ਦੇ ਕਰਕੇ ਇਹ ਹਾਦਸਾਗ੍ਰਸਤ ਹੋ ਗਿਆ। ਜਿਹੜਾ ਜਹਾਜ਼ ਆ ਉਸ ਦੇ ਕਾਫੀ ਜਿਹੜੇ ਟੁਕੜੇ ਜਿਹੜੇ ਹੋ ਗਏ, 12 ਲੋਕਾਂ ਦੀ ਉਸ ਦੇ ਵਿੱਚ ਮੌਤ ਹੋਈ ਆ। ਇਹ ਜਹਾਜ਼ ਕਹਿੰਦੇ ਹਰਜੋਤ ਸਿੰਘ ਜੀ ਕਾਫੀ ਪੁਰਾਣਾ ਜਹਾਜ਼ ਸੀਗਾ। ਇਹ ਜਿਹੜਾ ਬੈਕ ਏਅਰ ਦਾ ਜਿਹੜਾ ਇਹ ਜੈਟ ਸੀਗਾ, ਫੋਕਰ 100 ਕਰਕੇ ਜਿਹੜਾ ਉਹ ਦੱਸਿਆ ਜਾਂਦਾ ਸੀਗਾ, ਅਤੇ ਇਹ ਇੱਕ ਇਸ ਟਾਈਮ ਬੰਦ ਹੋ ਚੁੱਕੀ ਕੰਪਨੀ ਦਾ ਜਿਹੜਾ ਜਹਾਜ਼ ਆ ਉਹ ਵਰਤਿਆ ਜਾ ਰਿਹਾ ਸੀਗਾ। ਸੋ ਕਾਫੀ ਜਿਹੜਾ ਆ ਭਿਆਨਕ ਹਾਦਸਾ ਜਿਹੜਾ ਉਹ ਵਾਪਰਿਆ, ਅਤੇ ਕਹਿੰਦੇ ਵੀ ਸਡਨ ਇੰਜਨ ਫੇਲੀਅਰ ਜਿਹੜਾ ਆ ਟੇਕ ਆਫ ਦੇ ਦੌਰਾਨ ਸ਼ਾਇਦ ਹੋਇਆ ਆ, ਜਿਸ ਤੋਂ ਬਾਅਦ ਦੇ ਵਿੱਚ ਇਹ ਘਟਨਾ ਵਾਪਰੀ ਹੈਗੀ ਆ। ਜੀ ਬਿਲਕੁਲ। ਸੋ ਇਹ ਜਿਹੜਾ ਪਲੇਨ ਹੈ ਇਹ ਕਹਿੰਦੇ USA ਦੇ ਵਿੱਚ ਨਹੀਂ ਅਲਾਊਡ ਹੈਗਾ, ਕਿਉਂਕਿ ਪੁਰਾਣੇ ਹੈਗੇ ਆ, ਅਨਸੇਫ ਨੇ ਜੀ। ਉੱਦਾਂ ਦੇ ਜਿਹੜੇ ਮੁਲਕ ਹੈਗੇ ਆ ਉੱਥੇ ਇਹ ਯੂਜ਼ ਕਰਦੇ ਹੈਗੇ, ਅਤੇ ਜਿਹੜਾ ਅਨਫੋਰਚੂਨੇਟਲੀ ਇਹਦਾ ਐਕਸੀਡੈਂਟ ਹੋ ਗਿਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੀ ਹੈ ਫਿਲੀਪੀਨਜ਼ ਦੇ ਜਿਹੜੇ ਉੱਥੇ ਦੇ ਹੈਗੇ ਨੇ ਲੀਡਰ ਰਾਸ਼ਟਰਪਤੀ, ਉਹਨਾਂ ਨੇ 2 ਜਿਹੜੇ US ਸੈਨੇਟਰਸ ਆ ਉਹਨਾਂ ਉੱਤੇ ਜਿਹੜਾ ਬੈਨ ਆ ਉਹ ਲਾ ਦਿੱਤਾ ਹੈ, ਅਤੇ ਨਵੇਂ ਕਹਿੰਦੇ ਵੀਜ਼ਾ ਰੂਲ ਅਮੈਰੀਕਨਜ਼ ਵਾਸਤੇ ਉਹ ਕੀਤੇ ਨੇ। ਉੱਥੋਂ ਦੀ ਕਾਂਗਰਸ ਦੇ ਵਿੱਚ ਉਹਨਾਂ ਨੇ ਇਸ ਤਰੀਕੇ ਦਾ ਇੱਕ ਨਵਾਂ ਜਿਹੜਾ ਮਤਾ ਆ ਉਹ ਲਿਆਂਦਾ ਆ। ਉੱਥੇ ਦੀ ਹੀ ਇੱਕ ਜਿਹੜੀ ਸੈਨੇਟਰ ਲੀਲਾ ਡੀ ਲਿਮਾ ਕਰਕੇ ਆ, ਉਸ ਨੂੰ ਅਮਰੀਕਾ ਦੇ ਵਿੱਚ ਐਂਟਰੀ ਦੇਣ ਤੋਂ ਜਿਹੜਾ ਆ ਉਹ ਇਨਕਾਰ ਕਰ ਦਿੱਤਾ ਸੀਗਾ, ਅਤੇ ਜਿਹੜੇ US ਸੈਨੇਟਰ ਰਿਚਰਡ ਡਰਬਿਨ ਇਲੀਨੋਇਸ ਤੋਂ ਡੈਮੋਕ੍ਰੇਟ ਪਾਰਟੀ ਦੇ, ਅਤੇ ਪੈਟਰਿਕ ਲੀਹੀ ਵਰਮੌਂਟ ਤੋਂ ਡੈਮੋਕ੍ਰੇਟ ਪਾਰਟੀ ਦੇ, ਇਹਨਾਂ ਨੇ ਇਸ ਬੀਬੀ ਦੇ ਨੂੰ ਜਿਹੜੇ ਇਸ ਦੀ ਭਾਲ ਸੀਗੀ ਵੱਖ-ਵੱਖ ਜਿਹੜੇ ਆ ਇੱਕ ਜਿਹੜੇ ਕਹਿ ਲਓ ਵੀ ਕੇਸਿਸ ਦੇ ਵਿੱਚ, ਬਾਅਦ ਦੇ ਵਿੱਚ ਇਹਦਾ ਵੀਜ਼ਾ ਜਿਹੜੀ ਇੱਕ ਹਿਸਾਬ ਦੇ ਨਾਲ ਰੋਕ ਦਿੱਤਾ ਗਿਆ ਸੀਗਾ, ਅਤੇ ਹੁਣ ਇਹ ਦੋਨੋਂ ਹੀ ਜਿਹੜੇ ਸੈਨੇਟਰਸ ਆ ਉਹਨਾਂ ਨੂੰ ਫਿਲੀਪੀਨਜ਼ ਦੇ ਵਿੱਚ ਬੈਨ ਕਰ ਦਿੱਤਾ ਗਿਆ ਹੈਗਾ ਆ। ਸੋ ਇਹ ਕਾਫੀ ਜ਼ਿਆਦਾ ਇੱਕ ਨਵਾਂ ਜਿਹੜਾ ਰੌਲਾ ਰੱਪਾ ਆ ਉਹ ਬਣਿਆ ਆ ਕੂਟਨੀਤਿਕ ਤੌਰ ਦੇ ਉੱਤੇ ਅਮਰੀਕਾ ਅਤੇ ਫਿਲੀਪੀਨਜ਼ ਦੇ ਦਰਮਿਆਨ। ਫਿਲੀਪੀਨਜ਼ ਉੱਦਾਂ ਕਹਿੰਦਾ ਵੀ ਜਿਹੜੇ ਅਮੈਰੀਕਨਜ਼ ਆ ਉਹਨਾਂ ਨੂੰ 30 ਦਿਨਾਂ ਦੇ ਲਈ ਵੀਜ਼ਾ ਫਰੀ ਐਂਟਰੀ ਜਿਹੜੀ ਆ ਉਹ ਦਿੰਦਾ ਹੈ, ਅਤੇ ਪਹਿਲੇ ਕਹਿੰਦੇ 2019 ਦੇ ਵਿੱਚ ਪਹਿਲੇ 9 ਮਹੀਨੇ ਦੇ ਵਿੱਚ ਤਕਰੀਬਨ 8 ਲੱਖ ਅਮਰੀਕੀ ਆ ਉਹਨਾਂ ਨੇ ਇਸ ਚੀਜ਼ ਦਾ ਜਿਹੜਾ ਫਾਇਦਾ ਉਹ ਲਿਆ ਆ ਅਤੇ ਘੁੰਮਣ ਫਿਰਨ ਦੇ ਲਈ ਉੱਥੇ ਗਏ ਆ। ਅਤੇ ਫਿਲੀਪੀਨਜ਼ ਦੇ ਵਿੱਚ 13% ਜਿਹੜੇ ਸੈਲਾਨੀ ਆਉਂਦੇ ਆ ਉਹਨਾਂ ਵਿੱਚੋਂ ਅਮਰੀਕੀ ਨਾਗਰਿਕ
ਉਹ ਹੁੰਦੇ ਨੇ। ਅਤੇ ਆਈ ਥਿੰਕ ਇਸ ਦੇ ਉੱਤੇ ਵੀ ਜਿਹੜੀਆਂ ਟਰੈਵਲ ਰੈਸਟ੍ਰਿਕਸ਼ਨਸ ਆ ਉਹ ਹੁਣ ਨਵੀਆਂ ਜਿਹੜੀਆਂ ਉਹ ਲਾਉਣ ਜਾ ਰਹੇ ਨੇ ਜੀ। ਅਗਲੀ ਖਬਰ ਜਿਹੜੀ ਆ ਵੈਦਰ ਨਾਲ ਰਿਲੇਟਡ ਹੈਗੀ। ਕੈਲੀਫੋਰਨੀਆ ਦੇ ਵਿੱਚ ਜਿਹੜਾ ਇਹ ਵੀਕ ਆ ਵੈਦਰ ਕਾਫੀ ਖਰਾਬ ਚੱਲ ਰਿਹਾ, ਖਾਸ ਕਰਕੇ ਹਾਈਵੇ 5 ਦੇ ਉੱਤੇ ਜਿਹੜਾ ਗ੍ਰੇਪ ਵਾਈਨ ਏਰੀਆ ਆ ਜਿਹਦੇ ਉੱਤੇ I-5 ਹੈਗਾ ਆ, ਉਹ ਕਾਫੀ ਜਿਹੜਾ ਡਿਸਟੈਂਸ ਅਤੇ ਕਾਫੀ ਏਰੀਆ ਜਿਹੜਾ ਉਹਦਾ I-5 ਦਾ ਉਹ ਸ਼ਟ ਡਾਊਨ ਰਿਹਾ। ਕ੍ਰੈਸ਼ ਬਹੁਤ ਹੋਇਆ ਸੀ ਅਤੇ ਪੁਲਿਸ ਵਾਲੇ ਜਿਹੜੇ ਆ ਉਹਨਾਂ ਨੇ ਜਿਹੜੀ ਆ ਕਾਫੀ ਹੈਲਪ ਕੀਤੀ ਆ। ਕਾਇਲਟ੍ਰੈਨ ਨੇ ਇਸ ਹਾਈਵੇ ਨੂੰ ਗ੍ਰੇਪ ਵਾਈਨ ਏਰੀਏ ਦੇ ਵਿੱਚ ਬਹੁਤ ਲੰਮਾ ਸਮਾਂ ਬੰਦ ਕਰ ਰੱਖਿਆ, ਜਿਹਦੇ ਕਰਕੇ ਜਿਹੜਾ ਟ੍ਰੈਫਿਕ ਆ ਉਹਦੀਆਂ ਲਾਈਨਾਂ ਕਾਫੀ ਲੰਮੀਆਂ ਹੋ ਗਈਆਂ। ਅਤੇ ਨਾਲ ਦੀ ਨਾਲ ਜਿਹੜਾ ਲਾਸ ਵੈਗਸ ਅਤੇ ਸਦਰਨ ਕੈਲੀਫੋਰਨੀਆ ਦੇ ਵਿੱਚ I-15 ਆ ਉਹ ਵੀ ਜਿਹੜਾ ਬੰਦ ਕਰ ਦਿੱਤਾ ਗਿਆ। ਉੱਥੇ ਵੀ ਬਹੁਤ ਜ਼ਿਆਦਾ ਕਹਿੰਦੇ ਜਿਹੜੀ ਆ ਸਨੋ ਪਈ ਹੈਗੀ ਆ। 200 ਦੇ ਕਰੀਬ ਜਿਹੜੀਆਂ ਵਹੀਕਲਸ ਆ ਉਹ ਸਟਕ ਹੋ ਗਈਆਂ ਸੀਗੀਆਂ ਜਿਹੜੀਆਂ ਹਾਈਵੇ I-15 ਆ ਉੱਥੇ। ਸੋ ਇਸ ਕਰਕੇ ਉਹਨੂੰ ਵੀ ਬੰਦ ਕੀਤਾ ਗਿਆ ਅਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਸਟਕ ਹੋਏ ਪਏ ਹੈਗੇ ਆ। ਜੀ। ਅਗਲੀ ਜਿਹੜੀ ਗੱਲ ਕਰਦੇ ਆ, ਕਹਿੰਦੇ ਇਮੀਗ੍ਰੇਸ਼ਨ ਜੱਜ ਜਿਹੜੇ ਆ ਕਈ ਜਿਹੜੀਆਂ ਐਡਮਿਨਿਸਟ੍ਰੇਟਿਵ ਪਾਲਿਸੀਜ਼ ਦੇ ਰਿਸਪੌਂਸ ਦੇ ਵਿੱਚ ਉਹਨਾਂ ਤੋਂ ਜਾਂ ਤੰਗ ਆ ਕੇ ਜਾਂ ਉਹਨਾਂ ਦੇ ਵਿਰੋਧ ਦੇ ਵਿੱਚ ਉਹ ਕੁਇਟ ਕਰ ਰਹੇ ਨੇ। ਪਿਛਲੇ ਜਿਹੜੇ ਕੁਛ ਕੁ ਸਾਲਾਂ ਦੇ ਵਿੱਚ 45 ਜਿਹੜੇ ਇਮੀਗ੍ਰੇਸ਼ਨ ਦੇ ਜੱਜ ਆ ਉਹ ਆਪਣੀ ਜੌਬ ਤੋਂ ਜਿਹੜਾ ਉਹ ਲਾਂਭੇ ਹੋ ਚੁੱਕੇ ਨੇ। ਲੀਜ਼ਾ ਡੋਰਨਲ ਕਹਿੰਦੇ 24 ਸਾਲ ਤੱਕ ਬੈਲਟੀਮੋਰ ਦੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਐਜ਼ ਏ ਜੱਜ ਜਿਹੜੀ ਉਹ ਕੰਮ ਕਰਦੀ ਰਹੀ ਆ ਅਤੇ ਹੁਣ ਉਸਨੇ ਜਿਹੜਾ ਐਡਮਿਨਿਸਟ੍ਰੇਸ਼ਨ ਪਾਲਿਸੀਜ਼ ਨੂੰ ਕਹਿੰਦੇ ਹਵਾਲਾ ਦੇ ਕੇ ਉਸਨੇ ਅਸਤੀਫਾ ਦੇ ਦਿੱਤਾ ਹੈ। 2018 ਸੰਨ ਦੇ ਵਿੱਚ 24 ਜੱਜ, 2017 ਦੇ ਵਿੱਚ 21 ਜੱਜ ਆ ਉਹਨਾਂ ਨੇ ਆਪਣੇ ਜਿਹੜੇ ਅਹੁਦੇ ਆ ਉਹਨਾਂ ਨੂੰ ਇਹ ਤਿਆਗ ਦਿੱਤਾ ਸੀਗਾ। ਸਭ ਨੂੰ ਪਤਾ ਵੀ ਜਿਸ ਤਰੀਕੇ ਦਾ ਮਾਹੌਲ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਉਹ ਬਣਿਆ ਪਿਆ ਆ, ਰਹਿ ਕੇ ਇੱਦਾਂ ਦੀਆਂ ਜਿਹੜੀਆਂ ਖਬਰਾਂ, ਇੱਦਾਂ ਦੀਆਂ ਜਿਹੜੇ ਕੁਛ ਕੁ ਲੋਕ ਆ ਉਹ ਆਪਣਾ ਵਿਰੋਧ ਇਸ ਤਰੀਕੇ ਦੇ ਨਾਲ ਜਿਹੜੇ ਉਹ ਜਤਾਉਂਦੇ ਰਹਿੰਦੇ ਨੇ। ਹੁਣ ਜਿਹੜਾ ਜਸਟਿਸ ਡਿਪਾਰਟਮੈਂਟ ਦੇ ਅਧੀਨ ਜਿਹੜਾ ਇਮੀਗ੍ਰੇਸ਼ਨ ਕੋਰਟ ਸਿਸਟਮ ਜਿਹੜਾ ਆ ਉਹ ਚਲਾਇਆ ਜਾਂਦਾ ਆ ਅਤੇ ਸਭ ਨੂੰ ਪਤਾ ਹੈ ਵੀ ਕਾਫੀ ਸਖਤ ਹਦਾਇਤਾਂ ਦੇ ਅਧੀਨ ਜਿਹੜੇ ਇਮੀਗ੍ਰੇਸ਼ਨ ਜੱਜਿਸ ਨੂੰ ਆਖਿਆ ਜਾਂਦਾ ਹੈ ਵੀ ਤੁਸੀਂ ਘੱਟੋ ਘੱਟ ਇੰਨੇ ਜਿਹੜੇ ਕੁੱਲ ਕੇਸ ਨੇ ਉਹ ਤੁਸੀਂ ਦੇਖੋ ਤਾਂ ਜੋ ਜਲਦੀ ਤੋਂ ਜਲਦੀ ਜਿਹੜੇ ਬੈਕਲੋਗ ਆ ਉਹ ਵੀ ਜਿਹੜੇ ਆ ਉਹ ਠੀਕ ਕੀਤੇ ਜਾ ਸਕਣ। ਪਰ ਓਵਰਆਲ ਜਿਹੜਾ ਆਪਾਂ ਦੇਖਦੇ ਜਾਂਦੇ ਹਾਂ ਵੀ ਇਹ ਅਜਿਹੇ ਜਿੰਨੇ ਵੀ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਕੇਸਿਸ ਆ ਉਹਨਾਂ ਵਿੱਚ ਡਿਊਰੇਸ਼ਨ ਆ, ਟਾਈਮ ਆ, ਸਮਾਂ ਆ ਉਹ ਵੱਧਦਾ ਹੀ ਜਾਂਦਾ ਆ ਘਟਣ ਦੀ ਬਜਾਏ। ਜੀ। ਅਗਲੀ ਖਬਰ ਵੱਲ ਚਲੀਏ ਜਿਹੜੀ ਵਾਸ਼ਿੰਗਟਨ ਪੋਸਟ ਨੇ ਵੀ ਅੱਜ ਖਬਰ ਕੀਤੀ ਹੈਗੀ ਆ ਵੀ ਕਿਸ ਤਰ੍ਹਾਂ ਮੁਸਲਮਾਨਾਂ ਦੇ ਉੱਤੇ ਜਿਹੜਾ ਬਹੁਤ ਜ਼ਿਆਦਾ ਧੱਕਾ ਹੋ ਰਿਹਾ। ਇੰਡੀਆ ਦੇ ਵਿੱਚ ਐਕਟਿਵਿਸਟ ਜਿਹੜੇ ਹੈਗੇ ਆ, ਚਾਹੇ ਉਹ ਹਿੰਦੂ ਆ ਚਾਹੇ ਹੋਰ ਵੀ ਆ, ਉਹਨਾਂ ਨੂੰ ਵੀ ਚੱਕ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਰਿਹਾ ਹੈਗਾ। ਇਕੱਲੇ ਯੂਪੀ ਦੇ ਵਿੱਚ ਜਿਹੜੇ ਹਿਊਮਨ ਰਾਈਟਸ ਵਾਚ ਗਰੁੱਪ ਆ ਉਹਨਾਂ ਨੇ ਖਬਰ ਸਾਂਝੀ ਕੀਤੀ ਆ। ਕਹਿੰਦੇ 5500 ਤੋਂ ਵੱਧ ਲੋਕ ਜਿਹੜੇ ਆ ਉਹ ਜੇਲ੍ਹਾਂ ਸੁੱਟੇ ਗਏ ਆ ਅਤੇ ਬਿਨਾਂ ਕਿਸੇ ਪੁੱਛੇ ਤੋਂ ਉੱਥੇ ਜਿਹੜੀ ਆ ਖੁੱਲ੍ਹ ਦਿੱਤੀ ਹੋਈ ਹੈਗੀ ਆ ਪੁਲਿਸ ਵਾਲਿਆਂ ਨੂੰ ਵੀ ਜਿਹੜਾ ਵੀ ਤੁਹਾਨੂੰ ਮੁਸਲਮਾਨ ਦਿਸਦਾ ਆ ਉਹਨੂੰ ਕੁੱਟੋ, ਮਾਰੋ ਅਤੇ ਚੱਕ ਕੇ ਅੰਦਰ ਜੇਲ੍ਹ ਦੇ ਸਿੱਟ ਦਿਓ, ਜਿਹੜੇ ਹਿੰਦੂ ਆ ਉਹਨਾਂ ਨੂੰ ਛੱਡ ਦਿਓ। ਸੋ ਇਹ ਬਹੁਤ ਹੀ ਮਾੜੀ ਗੱਲ ਆ। ਅੱਜ ਪੂਰੇ ਵਰਲਡ ਦਾ ਹੀ ਜਿਹੜਾ ਮੀਡੀਆ ਆ ਉਹ ਹੁਣ ਇਹਨੂੰ ਐਕਸਪੋਜ਼ ਕਰ ਰਿਹਾ ਹੈਗਾ। ਅੱਜ ਜਿਹੜੀ ਵਾਸ਼ਿੰਗਟਨ ਪੋਸਟ ਆ ਉਹਨਾਂ ਨੇ ਜਿਹੜਾ ਆਰਟੀਕਲ ਆ ਇਹ ਲਿਖਿਆ ਵੀ ਕਿਸ ਤਰ੍ਹਾਂ ਜਿਹੜਾ ਉੱਥੇ ਦਾ ਚੀਫ ਮਿਨਿਸਟਰ ਹੈਗਾ ਯੋਗੀ ਆਦਿੱਤਿਆਨਾਥ ਉਹ ਇੱਕ ਤਰ੍ਹਾਂ ਦੇ ਨਾਲ ਜਿਹੜਾ ਕਹਿੰਦੇ ਸਭ ਤੋਂ ਵੱਡਾ ਟੈਰਰ ਫੈਲਾ ਰਿਹਾ ਹੈਗਾ, ਅੱਤਵਾਦ ਜਿਹੜਾ ਉਹ ਫੈਲਾ ਰਿਹਾ ਹੈਗਾ। ਜੀ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ, ਜਾਰਜੀਆ ਦੀ ਜਿਹੜੀ ਨੈਸ਼ਨਲ ਗਾਰਡਸਮੈਨ ਆ ਉਹਨਾਂ ਦੇ ਦੁਆਰਾ 2 ਜਿਹੜੇ ਆਰਮੀ ਨੈਸ਼ਨਲ ਗਾਰਡ ਦੇ ਜਿਹੜੇ ਆ ਗਾਰਡਸਮੈਨ ਆ ਉਹਨਾਂ ਨੂੰ ਕਿੱਕ ਆਊਟ ਕਹਿੰਦੇ ਆ ਉਹ ਕਰ ਦਿੱਤਾ ਗਿਆ ਆ। ਕਹਿੰਦੇ ਵੀ ਇਹਨਾਂ 2 ਜਿਹੜੇ ਨੈਸ਼ਨਲ ਗਾਰਡਸ ਆ ਉਹਨਾਂ ਉੱਤੇ ਇਹ ਕਥਿਤ ਦੋਸ਼ ਸੀਗਾ ਵੀ ਇਹਨਾਂ ਦੇ ਜਿਹੜੇ ਵਾਈਟ ਸੁਪਰਮੇਸਿਸਟ ਗਰੁੱਪਸ ਹੈਗੇ ਆ, ਜਿਹੜੇ ਕਹਿ ਲਓ ਵੀ ਚਿੱਟਾ ਅੱਤਵਾਦ ਵਾਲੇ ਆ, ਉਹਨਾਂ ਦੇ ਨਾਲ ਇਹਨਾਂ ਦੇ ਕੁਛ ਨਾ ਕੁਛ ਰਿਲੇਸ਼ਨ ਸੀਗੇ। ਕੁਛ ਜਿਹੜੇ ਐਕਟਿਵਿਸਟ ਆ ਉਹਨਾਂ ਨੇ ਇਹਨਾਂ ਦੀ ਜਿਹੜੀ ਮੈਂਬਰਸ਼ਿਪ ਆ ਇਸ ਵਾਈਟ ਸੁਪਰਮੇਸਿਸਟ ਰਿਲੀਜੀਅਸ ਗਰੁੱਪਸ ਦੇ ਨਾਲ ਜਿਹੜੀ ਉਸ ਤੋਂ ਪਰਦਾ ਚੱਕਿਆ। ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਉੱਤੇ ਜਿਹੜੀ ਕਾਰਵਾਈ ਆ ਉਹ ਕੀਤੀ ਗਈ ਆ। ਜਾਰਜੀਆ ਨੈਸ਼ਨਲ ਗਾਰਡ ਨੇ ਜਿਹੜਾ ਉਹ ਦੱਸਿਆ ਆ ਵੀ ਇਹ 2 ਜਾਣੇ ਆ ਉੱਥੋਂ ਕੱਢ ਦਿੱਤੇ ਗਏ ਆ। ਜਿੱਦਾਂ ਹਰਜੋਤ ਸਿੰਘ ਜੀ ਆਪਾਂ ਤੁਸੀਂ ਕਰਕੇ ਹੀ ਹਟੇ ਆ ਵੀ ਜਿਹੜੀ ਮੈਜੋਰਟੀ ਵਾਲੇ ਆ ਉਸ ਕਿਸ ਤਰੀਕੇ ਦੇ ਨਾਲ ਉੱਥੇ ਮਿਨੋਰਟੀ ਦੇ ਨਾਲ ਧੱਕਾ ਕਰ ਰਹੇ ਆ। ਇੱਥੇ ਵੀ ਕਿਤੇ ਨਾ ਕਿਤੇ ਕਈ ਲੋਕ ਅਜੇ ਵੀ ਇਹੀ ਜਿਹੜੇ ਸੋਚੀ ਜਾਂਦੇ ਆ। ਅਮਰੀਕਾ ਦੇ ਵਿੱਚ 250 ਸਾਲ ਦੀ ਤਕਰੀਬਨ ਜਿਹੜੀ ਆਜ਼ਾਦੀ ਜਿਹੜੀ ਇੱਥੇ ਹੋ ਚੱਲੀ ਆ ਵੀ ਸ਼ਾਇਦ ਵੀ ਉਹਨਾਂ ਦੀ ਰੇਸ, ਉਹਨਾਂ ਦੀ ਜਿਹੜੀ ਨਸਲ ਆ
ਜਾਂ ਉਹਨਾਂ ਦਾ ਰੰਗ ਵਾਲੇ ਹੀ ਜਿਹੜੇ ਉਹੀ ਸ਼ਾਇਦ ਸਭ ਤੋਂ ਉੱਚੇ ਹੈਗੇ ਆ, ਸਰਬੋਤਮ ਹੈਗੇ ਨੇ, ਅਤੇ ਉਹਦੇ ਕਰਕੇ ਹੀ ਕਿਤੇ ਨਾ ਕਿਤੇ ਇੱਦਾਂ ਦੀਆਂ ਜਿਹੜੀਆਂ ਹਿੰਸਕ ਹੇਟ ਕ੍ਰਾਈਮਸ ਹੋਰ ਚੀਜ਼ਾਂ ਦੀਆਂ ਵਾਰਦਾਤਾਂ ਅਮਰੀਕਾ ਦੇ ਵਿੱਚ ਲਗਾਤਾਰ ਵੱਧ ਰਹੀਆਂ ਨੇ। ਜੀ, ਅਗਲੀ ਖਬਰ ਜਿਹੜੀ ਆ ਸੈਨੋਜ਼ੇ ਤੋਂ ਆ ਰਹੀ। ਸੈਨੋਜ਼ੇ ਦੇ ਵਿੱਚ ਕਹਿੰਦੇ ਭਈ ਇੱਕ 22 ਸਾਲਾਂ ਦੀ ਬੀਬੀ ਨੇ, ਸੈਵਰੀਨਾ ਮੇਰੀ ਗਟਰੇਜ਼ ਨੇ, ਇੱਕ ਬੰਦੇ ਨੂੰ ਜਿਹੜਾ ਆ ਸਾਈਡ ਵਾਕ 'ਤੇ ਜਿਹੜਾ ਜਾ ਰਿਹਾ ਸੀ ਉਹਦੇ ਉੱਤੇ ਵਹੀਕਲ ਚਾੜ ਕੇ ਜਿੱਦਾਂ ਉਹਨੂੰ ਕਾਫੀ ਫੱਟੜ ਕੀਤਾ ਅਤੇ ਉਹਨੂੰ ਜਿਹੜਾ ਚਾਰਜ ਕੀਤਾ ਗਿਆ ਵਹੀਕਲ ਮੈਨਸਲੌਟਰ ਦੇ ਵਿੱਚ। ਪਰ ਕਹਿੰਦੇ ਵੀ ਉਹ ਜਿਸ ਬੰਦੇ ਦੇ ਉੱਤੇ ਉਸਨੇ ਕਾਰ ਚਾੜ੍ਹੀ ਆ ਅਤੇ ਉਸ ਬੰਦੇ ਨੇ ਕੁਛ ਸਮਾਂ ਪਹਿਲਾਂ ਜਿਹੜੀਆਂ ਆ ਇਸ ਜਿਹੜੀ ਬੀਬੀ ਆ ਸਵਰੀਨਾ ਮੈਰੀ ਗਟਰੇਜ਼ ਉਹਦੇ ਰਿਲੇਟਿਵਸ ਦੇ ਉੱਤੇ ਗੋਲੀਆਂ ਚਲਾਈਆਂ ਸੀ। ਸੋ ਇਸ ਬੀਬੀ ਨੇ ਬਦਲਾ ਲੈਣ ਲਈ ਉਹਦੇ ਉੱਤੇ ਕਾਰ ਚੜਾ ਦਿੱਤੀ ਅਤੇ ਹੁਣ ਜਿਹੜਾ ਆ ਪੁਲਿਸ ਨੇ ਇਸ ਨੂੰ ਅਰੈਸਟ ਕਰ ਲਿਆ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਲਾਈਟ ਬਲਬ ਐਫੀਸ਼ੈਂਸੀ ਦਾ ਨਵਾਂ ਜਿਹੜਾ ਸਟੈਂਡਰਡ ਆ ਉਹ ਜਿਹੜਾ ਉਹ ਹੋ ਚੁੱਕਾ ਆ, ਉਹ ਲਾਗੂ ਜਿਹੜਾ ਕਹਿੰਦੇ ਆਉਂਦੇ ਸਾਲ ਤੋਂ ਜਿਹੜਾ ਹੋਵੇਗਾ। ਜਿੰਨੇ ਵੀ ਕਹਿੰਦੇ ਵੀ ਟੋਟਲ LED ਜਿਹੜੀਆਂ ਲਾਈਟਾਂ ਆ ਉਹਨਾਂ ਦੀ ਵਰਤੋਂ ਨੂੰ ਤਰਜੀਹ ਜਿਹੜੀ ਹੁਣ ਦਿੱਤੀ ਜਾਵੇਗੀ। ਜਿਹੜੀਆਂ CFL ਲਾਈਟਾਂ ਹੁੰਦੀਆਂ ਸੀਗੀਆਂ ਉਹਨਾਂ ਨੂੰ ਕਹਿੰਦੇ ਆ ਵੀ ਹੁਣ ਇੱਕ ਹਿਸਾਬ ਦੇ ਨਾਲ ਲਾਂਭੇ ਕੀਤਾ ਜਾਵੇਗਾ। ਇਸ ਨਵੀਂ ਐਫੀਸ਼ੈਂਸੀ ਦੇ ਜਿਹੜਾ ਮਤਲਬ ਕਹਿੰਦੇ ਆ ਵੀ 1 ਵਾਟ ਦੇ ਤੋਂ ਜਿਹੜਾ ਆ ਘੱਟੋ ਘੱਟ ਹਰ ਜਿਹੜੀ ਲਾਈਟ ਬਲਬ ਆ ਉਹ 45 ਲਿਊਮੀਨੈਂਸ ਜਿਹੜੀ ਆ ਉਹ ਲਾਈਟ ਪ੍ਰੋਡਿਊਸ ਜਿਹੜੀ ਕਰੇ। ਅਤੇ ਕਹਿੰਦੇ ਇਸ ਦੇ ਕਰਕੇ ਜਿੰਨੀਆਂ ਵੀ ਪੁਰਾਣੀਆਂ ਜਿਹੜੇ ਬਲਬ ਨੇ ਜਾਂ ਉਹ ਜਿਹੜੇ CFL ਨੇ ਉਹ ਇਸ ਐਫੀਸ਼ੀਐਂਸੀ ਦੇ ਸਟੈਂਡਰਡ ਤੱਕ ਜਿਹੜੇ ਉਹ ਨਹੀਂ ਪਹੁੰਚਣਗੇ, ਅਤੇ ਜਿਸ ਕਰਕੇ ਉਹਨਾਂ ਦਾ ਜਿਹੜਾ ਬਿਜ਼ਨਸ ਆ ਕਿਤੇ ਨਾ ਕਿਤੇ ਓਵਰਆਲ ਟੋਟਲ ਹਿੱਟ ਹੋਵੇਗਾ। ਇਹਨਾਂ ਦੋ ਜਿਹੜੇ ਵੱਡੀਆਂ ਬਲਬ ਮੇਕਰਸ ਆ ਕਹਿੰਦੇ ਆ ਉਹਨਾਂ ਦੇ ਦੁਆਰਾ ਹੁਣ ਸਟੇਟ ਆਫ ਕੈਲੀਫੋਰਨੀਆ ਦੇ ਖਿਲਾਫ ਅਦਾਲਤ ਦਾ ਸਹਾਰਾ ਕਹਿੰਦੇ ਆ ਲਿਆ ਜਾ ਰਿਹਾ ਆ ਵੀ ਇਹ ਜਿਹੜੀ ਨਵੀਂ ਐਫੀਸ਼ੀਐਂਸੀ ਜਿਹੜਾ ਹੈਗਾ ਆ ਮਾਪਦੰਡ ਆ ਉਹ ਨਾਲ ਲਾਗੂ ਹੋਣ। ਉੱਦਾਂ ਜੇ ਓਵਰਆਲ ਦੇਖਿਆ ਜਾਵੇ, ਜੇ ਘੱਟ ਬਿਜਲੀ ਜਿਹੜੇ ਖਰਚ ਕੇ ਅਤੇ ਬਲਬ ਜ਼ਿਆਦਾ ਰੌਸ਼ਨੀ ਪ੍ਰਦਾਨ ਕਰਨਗੇ ਕੰਜ਼ਿਊਮਰ ਨੂੰ ਤਾਂ ਉਸ ਦੇ ਵਿੱਚ ਓਵਰਆਲ ਜਿਹੜਾ ਉਹ ਫਾਇਦਾ ਆ, ਬਿਜਲੀ ਦਾ ਖਰਚਾ ਵੀ ਜਿਹੜਾ ਓਵਰਆਲ ਜਿਹੜਾ ਉਹ ਘਟਦਾ ਆ। ਪਰ ਕੰਪਨੀਆਂ ਨੇ ਮੈਨੂਫੈਕਚਰਿੰਗ ਨੇ ਜਿਹੜੇ ਜ਼ਿਆਦਾ ਕੀਤੇ ਹੋਏ ਨੇ ਮਿਲੀਅਨਸ ਦੀ ਤਾਦਾਦ ਦੇ ਵਿੱਚ, ਉਹ ਆਪਣੇ ਇਸ ਘਾਟੇ ਤੋਂ ਬਚਣ ਦੇ ਲਈ ਹੁਣ ਅਦਾਲਤ ਦਾ ਜਿਹੜਾ ਉਹ ਸਹਾਰਾ ਲੈ ਰਹੇ ਨੇ। ਜੀ, ਅਗਲੀ ਖਬਰ ਜਿਹੜੀ ਆ ਪਲੈਜ਼ੈਂਟਨ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਬੀਤੇ ਕ੍ਰਿਸਮਸ ਦਿਨ ਦੇ ਦੌਰਾਨ ਉੱਥੇ ਜਿਹੜਾ ਆ ਇੱਕ ਕਾਰ ਦੇ ਵਿੱਚ 3 ਬੱਚੇ ਜਿਹੜੇ ਜਿਹਨੂੰ ਚਲਾ ਰਹੇ ਸੀ, ਜਿਹਦਾ ਐਕਸੀਡੈਂਟ ਹੋ ਗਿਆ, ਜਿਹਦੇ ਨਾਲ 2 ਭਰਾ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਅਤੇ ਇੱਕ ਤੀਜਾ ਜਿਹੜਾ ਉਹਨਾਂ ਦਾ ਦੋਸਤ ਸੀ ਉਹਦੀ ਉੱਥੇ ਮੌਤ ਹੋ ਗਈ। ਅਤੇ ਦੋਨੋਂ ਭਰਾ ਜਿਹੜੇ ਆ ਕਹਿੰਦੇ ਡਬਲਨ ਹਾਈ ਸਕੂਲ ਜਿਹੜਾ ਆ ਉਹ ਅਟੈਂਡ ਕਰਦੇ ਸੀ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੱਲ੍ਹ ਜਿੱਦਾਂ ਆਪਾਂ ਦੱਸਿਆ ਸੀਗਾ ਵੀ ਇਜ਼ਰਾਈਲ ਦੇ ਵਿੱਚ ਜਿਹੜੀ ਉੱਥੋਂ ਦੀ ਮੇਨ ਕੰਜ਼ਰਵੇਟਿਵ ਪਾਰਟੀ ਲਿਕੁਇਡ ਪਾਰਟੀ ਜਿਹੜੀ ਆ ਉਹਨਾਂ ਦੀ ਪ੍ਰਾਇਮਰੀ ਇਲੈਕਸ਼ਨ ਸੀ, ਜਿਨ੍ਹਾਂ ਦੇ ਮੁੱਖ ਨੇਤਾ ਦੇ ਵਜੋਂ ਪਹਿਲਾਂ ਨੇਤਨਯਾਹੂ ਵੀ ਸੀਗੇ, ਉਹ ਉੱਥੋਂ ਦੇ ਪ੍ਰਧਾਨ ਮੰਤਰੀ ਵੀ ਕਈ ਵਾਰੀ ਜਿਹੜੇ ਉਹ ਰਹਿ ਚੁੱਕੇ ਆ। ਅਤੇ ਉਸ ਪ੍ਰਾਇਮਰੀ ਦੇ ਵਿੱਚ ਇੱਕ ਵਾਰੀ ਫਿਰ ਜਿਹੜੇ ਨੇਤਨਯਾਹੂ ਆ ਉਹਨਾਂ ਨੇ ਮੈਜੋਰਟੀ ਦੇ ਨਾਲ ਜਿਹੜੀ ਆ 3/4 ਮੈਜੋਰਟੀ ਦੇ ਨਾਲ ਜਿਹੜੀ ਆ ਜਿੱਤ ਪ੍ਰਾਪਤ ਕੀਤੀ ਹੈ। 70% ਤੋਂ ਵੱਧ ਕਹਿੰਦੇ ਆ ਇਹਨਾਂ ਨੂੰ ਵੋਟਾਂ ਜਿਹੜੀਆਂ ਉਹ ਪਈਆਂ। ਓਵਰਆਲ ਪ੍ਰਾਇਮਰੀ ਦੇ ਵਿੱਚ ਇਸ ਪਾਰਟੀ ਦੇ ਵੱਲੋਂ ਮਹਿਜ 50% ਲੋਕਾਂ ਨੇ ਜਿਹੜਾ ਹਿੱਸਾ ਲਿਆ, ਅਤੇ ਉਹਦੇ ਵਿੱਚੋਂ ਜਿਹੜੀਆਂ 70% ਵੋਟਾਂ ਆ ਨੇਤਨਯਾਹੂ ਨੂੰ ਮਿਲੀਆਂ ਆ। ਅਤੇ ਨੇਤਨਯਾਹੂ ਹੁਣ ਇੱਕ ਵਾਰੀ ਫਿਰ ਇਸ ਪਾਰਟੀ ਦੇ ਪ੍ਰਧਾਨ ਦੇ ਵਜੋਂ ਉੱਭਰ ਕੇ ਆਇਆ ਆ। ਅਤੇ ਹੁਣ ਆ ਰਹੀਆਂ ਨਵੀਆਂ ਉੱਥੇ ਦੀਆਂ ਜਨਰਲ ਇਲੈਕਸ਼ਨਸ ਦੇ ਵਿੱਚ ਪਾਰਟੀ ਦਾ ਮੇਨ ਚਿਹਰੇ ਦੇ ਵਜੋਂ ਆਵੇਗਾ। ਅਤੇ ਜੇ ਇਹਨਾਂ ਦੀ ਇਹ ਪਾਰਟੀ ਫਿਰ ਜਿੱਤਦੀ ਆ ਤਾਂ ਜਿਹੜਾ ਨੇਤਨਯਾਹੂ ਆ ਉਹ ਮੁੜ ਕੇ ਦੁਬਾਰਾ ਪ੍ਰਧਾਨ ਮੰਤਰੀ ਬਣ ਸਕਦਾ। ਇਹ ਵੀ ਜ਼ਿਕਰਯੋਗ ਗੱਲ ਆ, ਨੇਤਨਯਾਹੂ ਦੇ ਉੱਤੇ ਪਿਛਲੇ ਕੁਝ ਕੁ ਵਰ੍ਹਿਆਂ ਤੋਂ ਕਰਪਸ਼ਨ ਦੇ ਅਬਿਊਜ਼ ਆਫ ਪਾਵਰ ਦੇ ਜਿਹੜੇ ਚਾਰਜਿਸ ਆ ਉਹ ਲਾਏ ਜਾ ਰਹੇ ਨੇ। ਜੀ, ਅਗਲੀ ਖਬਰ ਜਿਹੜੀ ਆ ਰਹੀ ਹੈਗੀ ਆ ਉਹ ਇੱਕ ਗ੍ਰੈਗ ਜੈਨਸ ਨਾਮ ਦੇ ਬੰਦੇ ਦੀ ਆ ਰਹੀ ਆ, ਜਿਹੜੇ ਬੰਦੇ ਨੇ ਕਹਿੰਦੇ 27,000 ਦੇ ਕਰੀਬ ਜਿਹੜੇ ਕਰੋਸਿਸ ਆ ਉਹ ਪਿਛਲੇ ਸਾਲਾਂ ਦੇ ਵਿੱਚ ਬਣਾਏ ਆ, ਜਿਹੜੇ ਵਿਕਟਮਸ ਹੋਏ ਹੈਗੇ ਆ ਮਾਸ ਸ਼ੂਟਿੰਗ ਦੇ। ਅਤੇ ਉਹ ਫ੍ਰੀ ਆਫ ਚਾਰਜ ਬਣਾਉਂਦਾ ਸੀ। ਰਿਟਾਇਰਡ ਕਾਰਪੈਂਟਰ ਆ ਜਿਹੜਾ ਹੁਣ 69 ਸਾਲਾਂ ਦਾ, ਉਹ ਕਹਿੰਦਾ ਵੀ ਮੈਂ ਹੁਣ ਇਸ ਕੰਮ ਤੋਂ ਅੱਕ ਗਿਆ ਅਤੇ ਹੁਣ ਮੈਂ ਰਿਟਾਇਰ ਹੋਣਾ ਚਾਹੁੰਦਾ ਹੈਗਾ। ਸੋ ਕਹਿੰਦਾ ਵੀ ਮੈਂ ਥੱਕ ਗਿਆ ਇਹ ਤੋਂ ਪਈ 27,000 ਕਰੋਸ, ਇਹ ਬਹੁਤ ਵੱਡੀ ਗਿਣਤੀ ਆ ਜਿਹੜੇ USA ਦੇ ਵਿੱਚ ਮਾਸ ਸ਼ੂਟਿੰਗਸ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਲੋਕ ਮਾਰੇ ਗਏ ਆ ਉਹਨਾਂ ਦੇ ਲਈ ਉਸਨੇ ਬਣਾਏ ਹੈਗੇ ਆ। ਜੀ, ਇੱਕ ਹਰਜੋਤ ਸਿੰਘ ਜੀ, ਬੀਤੇ ਦਿਨਾਂ ਦੇ ਵਿੱਚ ਸਭ ਨੂੰ ਯਾਦ ਹੋਣਾ ਐਡਵਰਡ ਗੈਲਗਰ ਨਾਂ ਦਾ ਜਿਹੜਾ ਸਪੈਸ਼ਲ ਆਪਰੇਸ਼ਨ ਚੀਫ ਸੀਗਾ ਨੇਵੀ ਸੀਲ ਦੇ ਵਜੋਂ, ਜਿਸ ਨੂੰ ਰਾਸ਼ਟਰਪਤੀ ਟਰੰਪ ਨੇ ਦਇਆ ਦਾਨ ਵੀ ਜਿਹੜਾ ਹੈ ਉਹ ਦੇ ਦਿੱਤਾ ਸੀਗਾ, ਅਤੇ ਉਸ ਦਾ ਮੁੜ ਕੇ ਜਿਹੜਾ ਰੈਂਕ ਆ ਉਸ ਨੂੰ ਵੀ ਬਹਾਲ ਕਰ ਦਿੱਤਾ ਸੀ, ਜਿਸ ਤੋਂ ਕਰਕੇ ਬਾਅਦ 'ਚ
ਐਡਮਿਰਲ ਨੇਵੀ ਐਡਮਿਰਲ ਉਹਨਾਂ ਦੇ ਨਾਲ ਤੂੰ ਮੈਂ ਤੇ ਚਲੋ ਸਾਹਮਣੇ ਨਹੀਂ ਹੋਈ, ਪਰ ਆਪੋ ਆਪਣਾ ਜਿਹੜਾ ਉਹਨਾਂ ਦਾ ਵੱਖ ਰਵੱਈਆ ਸੀਗਾ, ਜਿਸ ਕਰਕੇ ਉਹਨਾਂ ਦਾ ਅਹੁਦਾ ਵੀ ਜਿਹੜਾ ਐਡਮਿਰਲ ਦਾ ਉਹ ਜਾਂਦਾ ਰਿਹਾ, ਉਹ ਉਲਾਂਭੇ ਜਿਹੜਾ ਉਹਨਾਂ ਨੂੰ ਕਰ ਦਿੱਤਾ ਗਿਆ ਸੀਗਾ। ਹੁਣ ਕਹਿੰਦੇ ਇੱਕ ਹੋਰ ਕੁਛ ਕੁ ਜਿਹੜੀਆਂ ਵੀਡੀਓਜ਼ ਜਾਂ ਕੁਛ ਜਿਹੜੀ ਆਡੀਓ ਸਾਹਮਣੇ ਆਈ ਆ, ਜਿਸ ਦੇ ਵਿੱਚ ਕੁਛ ਨੇਵੀ ਸੀਲਜ਼ ਆ ਉਹਨਾਂ ਨੇ ਮੁੜ ਕੇ ਫਿਰ ਇਹ ਹੀ ਗੱਲ ਜਿਹੜੀ ਉਹ ਆਖੀ ਆ ਵੀ ਕਹਿੰਦੇ ਵੀ ਜਿਹੜੇ ਗੈਲਗਰ ਆ ਉਹ ਈਵਲ ਬੰਦਾ ਜਿਹੜਾ ਉਹ ਸੀਗਾ, ਟੌਕਸਿਕ ਸੀਗਾ, ਸਾਈਕੋਪਾਥ ਸੀਗਾ, ਇੱਦਾਂ ਦੇ ਸ਼ਬਦ ਜਿਹੜੇ ਆ ਇਸ ਨਵੀਂ ਜਿਹੜੀ ਲੀਕਡ ਮਟੀਰੀਅਲ ਆ ਉਸ ਦੇ ਵਿੱਚ ਹੋਏ ਨੇ। ਇਹ ਨੇਵੀ ਸੀਲ ਟੀਮ 7 ਦੇ ਜਿਹੜੇ ਇਹ ਮੈਂਬਰ ਸੀਗੇ ਅਤੇ ਉਹਨਾਂ ਦੇ ਹੀ ਜਿਹੜੇ ਮੈਂਬਰ ਦੇ ਦੁਆਰਾ ਇਸ ਗੈਲਗਰ ਦੇ ਲਈ ਸ਼ਬਦ ਵਰਤੇ ਜਾ ਰਹੇ ਨੇ। ਇਸ ਨੂੰ ਲੈ ਕੇ ਕਾਫੀ ਜਿਹੜਾ ਹਰਜੋਤ ਸਿੰਘ ਜੀ ਰੌਲਾ ਰੱਪਾ ਆ ਉਹ ਪੈਂਦਾ ਰਿਹਾ। ਕੁਛ ਲੋਕ ਜਿਹੜੇ ਆ ਗੈਲਗਰ ਦੇ ਹੱਕ ਦੇ ਵਿੱਚ ਵੀ ਸੀਗੇ ਅਤੇ ਕੁਛ ਲੋਕ ਇਸ ਕਰਕੇ ਇਸ ਦੀ ਆਲੋਚਨਾ ਇਸ ਦੇ ਅਗੇਂਸਟ ਸੀਗੇ ਵੀ ਕਿਸ ਤਰੀਕੇ ਦੇ ਨਾਲ ਉਸ ਨੇ ਜਿਹੜਾ ਉਸ ਆਈਸਿਸ ਦਾ ਇੱਕ ਜਿਹੜਾ ਸੀਗਾ ਬੰਦਾ ਉਸ ਨੂੰ ਮਾਰ ਕੇ ਅਤੇ ਉਸ ਦੇ ਨਾਲ ਕਿਸ ਤਰੀਕੇ ਦੀ ਜਿਹੜੀ ਫੋਟੋ ਆ ਉਹ ਖਿਚਾ ਕੇ ਸਾਰਿਆਂ ਦੇ ਸਾਹਮਣੇ ਪੇਸ਼ ਕੀਤੀ ਸੀਗੀ। ਜੀ, ਅਗਲੀ ਖਬਰ ਜਿਹੜੀ ਟੈਸਲਾ ਨਾਲ ਰਿਲੇਟਡ ਹੈਗੀ ਆ। ਟੈਸਲਾ ਵਾਲਿਆਂ ਨੇ ਚਾਈਨੀਜ਼ ਬਿਲਟ ਜਿਹੜਾ ਮਾਡਲ 3 ਉਹਨਾਂ ਦਾ ਹੈਗਾ ਆ ਟੈਸਲਾ ਦਾ, ਉਹ ਬਣਿਆ ਹੋਇਆ ਹੁਣ ਡਿਲੀਵਰ ਕਰਨਾ ਸ਼ੁਰੂ ਕਰ ਦਿੱਤਾ ਆ। ਸ਼ੰਘਾਈ ਦੇ ਵਿੱਚ ਮਾਡਲ 3 ਜਿਹੜੀ ਸਡਾਨ ਆ ਇਹ ਟੈਸਲਾ ਵਾਲਿਆਂ ਨੇ ਸ਼ੁਰੂ ਕੀਤੀ ਸੀ ਬਣਾਉਣੀ, ਅਤੇ ਕਹਿੰਦੇ ਭਈ 1000 ਕਾਰ ਜਿਹੜੀ ਆ ਪਰ ਵੀਕ ਉਹ ਸ਼ੰਘਾਈ ਦੇ ਵਿੱਚ ਪ੍ਰੋਡਿਊਸ ਕਰਿਆ ਕਰਨਗੇ। ਸੋ ਕਾਫੀ ਵੱਡੀ ਗਿਣਤੀ ਹੈਗੀ ਆ। ਸੋ ਕਹਿੰਦੇ ਭਈ ਇਹਦੀ ਪ੍ਰਾਈਸ ਜਿਹੜੀ ਆ USA ਦੀ ਕਾਰ ਨਾਲੋਂ ਥੋੜ੍ਹੀ ਨੈਚੁਰਲੀ ਘੱਟ ਹੋਊਗੀ। ਜੀ ਜੀ, ਪਰ ਇਹ ਆ ਨਾ ਵੀ ਜੇ ਚਾਈਨਾ ਤੋਂ ਆਉਂਦੀ ਹੈ ਤਾਂ ਉੱਤੇ ਇੰਪੋਰਟ ਡਿਊਟੀ ਕਿੰਨੀ ਕੁ ਜਿਹੜਾ ਉਹ ਪਊਗਾ, ਕਿਉਂਕਿ ਸਭ ਨੂੰ ਪਤਾ ਵੀ ਜਿਹੜਾ ਟਰੇਡ ਡੀਲ ਨੂੰ ਲੈ ਕੇ ਜਿਹੜਾ ਰੌਲਾ ਰੱਪਾ ਹੈ ਕਾਫੀ ਜ਼ਿਆਦਾ ਜਿਹੜਾ ਉਹ ਪਈ ਜਾਂਦਾ ਹੈ। ਉੱਦਾਂ ਕਹਿੰਦੇ ਪਹਿਲਾ ਪੜਾਅ ਜਿਹੜਾ ਟਰੇਡ ਡੀਲ ਦਾ ਉਹ ਪੂਰਾ ਹੋ ਚੁੱਕਾ ਆ, ਜਿਸ ਦੇ ਕਰਕੇ ਕਹਿੰਦੇ ਪਹਿਲੀ ਵਾਰੀ ਉੱਦਾਂ ਜਿਹੜਾ ਬੀਤੇ ਦਿਨਾਂ ਦੇ ਵਿੱਚ ਜਿਹੜੀ ਨੈਸਡੈਕ ਆ ਉਹ ਕਾਫੀ ਜਿਹੜੀ ਉਸਨੇ ਉੱਚੀ ਛਾਲ ਮਾਰੀ ਸੀ। ਪਹਿਲੀ ਵਾਰੀ ਇਤਿਹਾਸ ਦੇ ਵਿੱਚ 9000 ਦਾ ਅੰਕੜਾ ਨੈਸਡੈਕ ਨੇ ਜਿਹੜਾ ਉਹ ਪਾਰ ਕੀਤਾ ਸੀਗਾ। ਅਗਲੀ ਜਿਹੜੀ ਖਬਰ ਇੱਕ ਟੂਰਿਸਟ ਹੈਲੀਕਾਪਟਰ ਹਵਾਈ ਦੇ ਵਿੱਚ ਕਹਿੰਦੇ ਆ ਉਹ ਲਾਪਤਾ ਹੋ ਗਿਆ ਆ ਕੋਸਟ ਦੇ ਨਜ਼ਦੀਕ। 7 ਜਾਣੇ ਇਸ ਹੈਲੀਕਾਪਟਰ ਦੇ ਵਿੱਚ ਸਵਾਰ ਸੀਗੇ ਜਿਹੜੇ ਸੈਰ ਦੇ ਕਰਨ ਦੇ ਲਈ ਉੱਥੇ ਪਹੁੰਚੇ ਹੋਏ ਸੀਗੇ ਅਤੇ ਉਹਦੇ ਇਰਦ ਗਿਰਦ ਕੋਸਟ ਨੂੰ ਜਿਹੜਾ ਉਹ ਦੇਖਣ ਦੇ ਲਈ ਸੀ। ਨਾਪਾਲੀ ਕੋਸਟ ਹਵਾਈ ਦੇ ਵਿੱਚ ਕਹਿੰਦੇ ਆ ਇਹ ਘਟਨਾ ਵਾਪਰੀ ਹੈ ਅਤੇ ਹੁਣ US ਕੋਸਟ ਗਾਰਡ ਉਸ ਹੈਲੀਕਾਪਟਰ ਦੀ ਭਾਲ ਦੇ ਵਿੱਚ ਹੈਗੇ ਨੇ। ਅਤੇ ਕਹਿੰਦੇ ਉੱਦਾਂ 45 ਮਿੰਟ ਦਾ ਸਫ਼ਰ ਹੁੰਦਾ ਆ ਇੱਕ ਇਸ ਹੈਲੀਕਾਪਟਰ ਦਾ, ਉਸ ਦੇ ਦਰਮਿਆਨ ਉਹ ਵਾਪਸ ਨਹੀਂ ਆਏ, ਜਿਸ ਤੋਂ ਬਾਅਦ ਦੇ ਵਿੱਚ ਜਿਹੜੇ ਉੱਥੋਂ ਦੇ ਹੈਲੀਕਾਪਟਰ ਵਾਲੇ ਆ ਕੰਪਨੀਆਂ ਉਹਨਾਂ ਨੇ US ਕੋਸਟ ਗਾਰਡ ਨੂੰ ਇਤਲਾਹ ਕੀਤੀ ਅਤੇ ਹੁਣ ਕਹਿੰਦੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ। ਵੈਦਰ ਕੰਡੀਸ਼ਨ ਕਹਿੰਦੇ ਚੈਲੰਜਿੰਗ ਜਿਹੜੀਆਂ ਉਹ ਹੋ ਸਕਦੀਆਂ ਆ, ਪਰ ਇਹ ਇੱਕ ਲੱਗ ਇੱਦਾਂ ਰਿਹਾ ਵੀ ਸ਼ਾਇਦ ਕੋਈ ਮਾੜਾ ਹਾਦਸਾ ਸ਼ਾਇਦ ਇਸ ਹੈਲੀਕਾਪਟਰ ਨਾਲ ਵਾਪਰ ਗਿਆ ਹੋਵੇ। ਜੀ, ਲੰਡਨ ਦੇ ਵਿੱਚ ਕਹਿੰਦੇ ਪਈ ਇੱਕ ਬਾਕਸਿੰਗ ਡੇ ਹੁੰਦਾ ਹੈਗਾ ਆ, ਅਤੇ ਉਹਦੇ ਸੰਬੰਧ ਦੇ ਵਿੱਚ ਲੰਡਨ ਦੀ ਜਿਹੜੀ ਸਿੱਖ ਕਮਿਊਨਿਟੀ ਆ ਉਹਨਾਂ ਨੇ ਬਲੱਡ ਡੋਨੇਸ਼ਨ ਜਿਹੜੀ ਆ ਉੱਥੇ ਸ਼ੁਰੂ ਕੀਤੀ ਹੋਈ ਹੈਗੀ ਆ। ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਸਿੱਖ ਆ ਉਹ ਲੰਡਨ ਦੇ ਵਿੱਚ ਬਲੱਡ ਜਿਹੜਾ ਡੋਨੇਟ ਕਰ ਰਹੇ ਹੈਗੇ ਆ। ਸੋ ਇਹ ਕੱਲ੍ਹ ਤੋਂ ਹੀ ਉਹਨਾਂ ਨੇ ਜਿਹੜਾ ਸ਼ੁਰੂ ਕੀਤਾ ਹੋਇਆ ਹੈ। ਜੀ, ਜ਼ਿਆਦਾਤਰ ਕਈ ਕਾਮਨਵੈਲਥ ਮੁਲਕਾਂ ਦੇ ਵਿੱਚ ਬਾਕਸਿੰਗ ਡੇ ਜਿੱਦਾਂ ਕਹਿ ਲਓ ਵੀ ਇੱਥੇ ਕ੍ਰਿਸਮਸ ਤੋਂ ਜਿਹੜਾ ਅਗਲਾ ਦਿਨ ਆ ਉਹ ਉੱਥੇ ਵੀ ਜਿਹੜਾ ਕਹਿ ਲਓ ਵੀ ਹੁਣ ਕਮਰਸ਼ਲਾਈਜ਼ ਜਿਹੜਾ ਉਹ ਹੈਗਾ ਆ, ਅਤੇ ਲੋਕੀ ਸੇਲਾਂ ਸੂਲਾਂ ਜਿਹੜੀਆਂ ਉਸ ਨੂੰ ਕਾਫੀ ਉਸ ਦੇ ਬਾਰੇ ਦੇਖਦੇ ਆ। ਆਈਸਿਸ ਨੇ ਕਹਿੰਦੇ ਆ ਨਾਈਜੀਰੀਆ ਦੇ ਵਿੱਚ 10 ਕ੍ਰਿਸਚਨ ਜਿਹੜੇ ਜਿਨ੍ਹਾਂ ਨੂੰ ਬੰਦਕ ਬਣਾਇਆ ਸੀ ਉਹਨਾਂ ਦੇ ਸਿਰ ਧੜ ਦੇ ਨਾਲੋਂ ਅਲੱਗ ਜਿਹੜੇ ਉਹ ਕਰ ਦਿੱਤੇ, ਉਹ ਵੱਢ ਦਿੱਤੇ ਆ। ਕਹਿੰਦੇ ਬਗਦਾਦੀ ਜਿਹੜਾ ਆ ਉਹ ਆਈਸਿਸ ਦਾ ਜਿਹੜਾ ਮਾਰ ਦਿੱਤਾ ਗਿਆ ਸੀਗਾ, ਉਸ ਦੇ ਬਦਲੇ ਵਜੋਂ ਇਹਨਾਂ ਨੇ ਜਿਹੜੀ ਇਹ ਘਟੀਆ ਕਰਤੂਤ ਜਿਹੜੀ ਉਹ ਕੀਤੀ ਆ। 10 ਕਹਿੰਦੇ ਅੱਖਾਂ ਦੇ ਪੱਟੀ ਬੰਨੀ ਹੋਈ ਕ੍ਰਿਸਚਨ ਮੂਲ ਦੇ ਜਿਹੜੇ ਬੰਦੇ ਆ ਉਹਨਾਂ ਨੂੰ ਜਿਹੜਾ ਉੱਦਾਂ ਮਾਰਿਆ, ਅਤੇ 11ਵੇਂ ਨੂੰ ਜਿਹੜੀ ਉਹ ਗੋਲੀ ਮਾਰ ਕੇ ਜਿਹੜੀ ਹੱਤਿਆ ਆ ਉਹਨਾਂ ਦੀ ਉੱਥੇ ਕਰ ਦਿੱਤੀ ਆ। ਇਹਨਾਂ ਨੇ ਆਪਣੀ ਇੱਕ ਸੋ ਕਾਲਡ ਨਿਊਜ਼ ਏਜੰਸੀ ਅਮਾਕ ਕਰਕੇ ਬਣਾਈ ਹੋਈ ਆ ਆਈਸਿਸ ਵਾਲਿਆਂ ਨੇ। ਉਸ ਦੇ ਉੱਤੇ ਬਾਅਦ ਦੇ ਵਿੱਚ ਕ੍ਰਿਸਮਸ ਤੋਂ ਅਗਲੇ ਦਿਨ ਜਿਹੜੀ ਆ ਇਹ ਵੀਡੀਓ ਜਿਹੜੀ ਉਹ ਸਾਹਮਣੇ ਪੇਸ਼ ਕੀਤੀ ਆ। ਲਗਾਤਾਰ ਆਪਾਂ ਦੇਖ ਰਹੇ ਹਾਂ ਵੀ ਕਈ ਥਾਵਾਂ ਦੇ ਉੱਤੇ ਜਿਹੜੇ ਆਈਸਿਸ ਆ ਅਜੇ ਵੀ ਆਪਣਾ ਸਿਰ ਜਿਹੜਾ ਉਹ ਚੁੱਕਣ ਦੀ ਬਾਰ-ਬਾਰ ਜਿਹੜੀ ਕੋਸ਼ਿਸ਼ ਕਰ ਰਹੇ ਆ। ਜੀ, ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ USA ਦੇ ਵਿੱਚ ਜਿਹੜਾ ਭੰਗ ਹੈਗੀ ਆ ਕੈਨਵਸ ਜਿਹੜਾ ਇਹਦਾ ਯੂਜ਼ ਇੰਨਾ ਜ਼ਿਆਦਾ ਹੋ ਗਿਆ ਆ
ਮੈਸਾਚੂਸੇਟਸ ਦੇ ਵਿੱਚ ਕਹਿੰਦੇ ਇਕੱਲੀ ਇੱਕ ਦੁਕਾਨ ਜਿਹੜੀ ਆ ਜਿੱਥੇ ਰੀਕ੍ਰੀਏਸ਼ਨਲ ਮਰਵਾਨਾ ਜਿਹੜਾ ਵੇਚਿਆ ਜਾਂਦਾ, $420 ਮਿਲੀਅਨ ਦੀ ਸੇਲ ਇੱਕ ਸਾਲ 'ਚ ਹੋਈ ਆ ਉਹਦੀ। ਅਤੇ ਪੂਰੇ ਜਿਹੜੀ ਮੈਸਾਚੂਸੇਟਸ ਦੀ ਸਟੇਟ ਹੈਗੀ ਆ ਉਹਦੇ ਵਿੱਚ $10.7 ਮਿਲੀਅਨ ਦੀ ਜਿਹੜੀ ਆ ਸੇਲਜ਼ ਮਰਵਾਨਾ ਦੀ ਹੋਈ ਆ। ਇਹ ਕ੍ਰਿਸਮਸ ਤੋਂ ਪਹਿਲਾਂ ਦੀ ਸੇਲ ਉਹਨੇ ਕਾਊਂਟ ਕੀਤੀ ਆ ਜੀ। ਅਤੇ ਜੇ ਆਪਾਂ ਜੇ ਲਿਕਰ ਜਾਂ ਤੰਬਾਕੂ ਨੂੰ ਪਾਈਏ ਤਾਂ ਬਿਲੀਅਨ ਆਫ ਡਾਲਰਸ ਦੇ ਵਿੱਚ ਜਿਹੜੀ ਇਹਨਾਂ ਦੀ ਸੇਲ ਆ ਲਗਾਤਾਰ ਹਰ ਸਾਲ ਜਿਹੜੀ ਉਹ ਹੁੰਦੀ ਆ। ਅਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਜਿਹੜਾ ਉਹ ਸਮਾਪਤ ਆ ਜੀ। ਕੱਲ੍ਹ ਨੂੰ ਜ਼ਰੂਰ ਪ੍ਰੋਗਰਾਮ ਸੁਣਿਓ ਇਮੀਗ੍ਰੇਸ਼ਨ ਵਾਲਾ, ਉਹਦੇ ਵਿੱਚ ਕਾਫੀ ਜਿਹੜੀਆਂ ਅਪਡੇਟਸ ਆ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮੀਰ ਸਿੰਘ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300